ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ। ਜਦੋਂ ਅਸੀਂ ਪੰਜਾਬੀ ਗਾਇਕੀ ਦੀ ਗੱਲ ਕਰਦੇ ਆਂ ਤੇ ਉਹਦੇ ਮਿਆਰ ਦੀ ਗੱਲ ਕਰਦੇ ਆਂ ਤਾਂ ਪੋਟਿਆਂ ਦੇ ਉੱਤੇ ਹੀ ਨਾਂ ਗਿਣੇ ਜਿਹੜੇ ਆ ਜਾ ਸਕਦੇ ਆ। ਉਹਨਾਂ ਪੋਟਿਆਂ ਦੇ ਉੱਤੇ ਹੀ ਨਾਂ ਜਿਹੜਾ ਗਿਣਤੀ ਰੱਖਣ ਵਾਲੇ ਹਰਭਜਨ ਮਾਨ ਹੋਣੀ ਜਿਹੜੇ ਕਿ ਬ੍ਰਿਸਬੇਨ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਦੇ ਸ਼ੋਅ ਦੇ ਬਾਬਤ ਅੱਜ ਆਪਾਂ ਜਾਣਕਾਰੀ ਜਿਹੜੀ ਆ ਇੰਡੋਸ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਦੇਣੀ ਆ। ਤੇ ਉਹਦੇ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਮਨਮੋਹਨ ਸਿੰਘ ਜੀ, ਮਨਾਂ ਨੂੰ ਮੋਹਣ ਵਾਲੇ ਮਨਮੋਹਨ ਸਿੰਘ ਜੀ ਜਿਹੜੇ ਕਿ ਪ੍ਰਮੋਟਰ ਨੇ ਹਰਭਜਨ ਮਾਨ ਸ਼ੋਅ ਦੇ, ਜਿਹੜਾ ਕਿ 14 ਜੁਲਾਈ ਨੂੰ ਹੋਣ ਜਾ ਰਿਹਾ। ਤੇ ਇਸ ਬਾਬਤ ਜਿਹੜੀ ਇਨਫੋਰਮੇਸ਼ਨ ਹੈ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣੀ ਆ ਤੇ ਇਸੇ ਕਰਕੇ ਮਨਮੋਹਨ ਸਿੰਘ ਉਹਨਾਂ ਨੂੰ ਬੁਲਾਇਆ ਗਿਆ ਖਾਸ ਉਚੇਚੇ ਇਸੇ ਮਕਸਦ ਦੇ ਨਾਲ ਕਿ ਉਹਨਾਂ ਤੋਂ ਆਪਾਂ ਜਾਣਕਾਰੀ ਜਿਹੜੀ ਲਈਏ। ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਭਾਜੀ, ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮਨਮੋਹਨ ਸਿੰਘ ਜੀ, ਪਹਿਲਾਂ ਤਾਂ ਤੁਸੀਂ ਵਧਾਈ ਦੇ ਹੱਕਦਾਰ ਹੋ ਕਿਉਂਕਿ ਹਰਭਜਨ ਮਾਨ ਹੋਣੀ ਚਾਹੇ ਕਵਿਸ਼ਰੀ ਗਾਉਂਦੇ ਹੋਣ, ਚਾਹੇ ਲੋਕ ਤੱਥ ਗਾਉਂਦੇ ਹੋਣ, ਚਾਹੇ ਗੀਤ ਗਾਉਂਦੇ ਹੋਣ, ਜਾਣੀ ਮਨਾਂ ਨੂੰ ਵੀ ਮੋਹਦੇ ਆ ਤੇ ਮੰਤਰ ਮੁਗਧ ਕਰ ਦਿੰਦੇ ਆ। ਜਿੰਨੇ ਵੀ ਸ਼ੋਅ ਅੱਜ ਤੱਕ ਦੇ ਮੈਂ ਕਹਿੰਦਾ ਹੋਏ ਆ ਉਹਨਾਂ ਸ਼ੋਆਂ ਦੇ ਵਿੱਚੋਂ ਆ ਜਿਹੜੇ ਕਿ ਸਕਸੈਸਫੁਲ ਰਹੇ ਆ। ਜਾਣੀ ਇਹਦੇ ਵਿੱਚ ਕੋਈ ਤਰੁੱਟੀ ਨਹੀਂ ਹੁੰਦੀ ਵੀ ਜਾਂ ਕੋਈ ਸ਼ੰਕਾ ਨਹੀਂ ਹੁੰਦੀ ਵੀ ਉਹਨਾਂ ਦਾ ਸ਼ੋਅ ਜਿਹੜਾ ਅਧੂਰਾ ਰਹਿ ਜਾਣਾ ਜਾਂ ਕਿੱਦਾਂ। ਲੋਕੀ ਬੈਠੇ ਹੁੰਦੇ ਨੇ, ਫੈਮਿਲੀ ਸ਼ੋਅ ਹੁੰਦਾ ਆ। ਪਹਿਲਾਂ ਤਾਂ ਇਸ ਕਰਕੇ ਤੁਹਾਨੂੰ ਵਧਾਈ ਆ। ਧੰਨਵਾਦ ਭਾਜੀ ਜੀ। ਤੇ ਮਨਮੋਹਨ ਸਿੰਘ ਜੀ, ਆਪਾਂ ਜਿਹੜੀ ਜਾਣਕਾਰੀ ਦੇਣੀ ਆ 14 ਤਰੀਕ ਨੂੰ ਇਹ ਜਿਹੜਾ ਸ਼ੋਅ ਜਿਹੜਾ ਹੋਣ ਜਾ ਰਿਹਾ, ਹਾਂਜੀ, ਸਭ ਤੋਂ ਪਹਿਲਾਂ ਤਾਂ ਟਾਈਮਿੰਗ ਜਿਹੜੀ ਦੱਸੋ ਵੀ ਕਿੰਨੇ ਵਜੇ ਆ? ਟਾਈਮਿੰਗ ਭਾਜੀ ਜਿਹੜੇ ਡੋਰਸ ਨੇ ਜੀ ਉਹ 6:30 ਵਜੇ ਓਪਨ ਕਰ ਦਾਂਗੇ ਜੀ। ਤੇ ਸਾਰੀਆਂ ਆਡੀਅנס ਨੂੰ, ਦਰਸ਼ਕਾਂ ਨੂੰ ਗੁਜ਼ਾਰਿਸ਼ ਆ ਕਿ ਟਾਈਮ ਤੇ ਹੀ ਪਹੁੰਚ ਜਾਓ ਤਾਂ ਜੋ ਜਿੰਨੀ ਛੇਤੀ ਹੋ ਸਕੇ ਉਨਾ ਛੇਤੀ ਸ਼ੋਅ ਸ਼ੁਰੂ ਕਰ ਸਕੀਏ। ਆਰਟਿਸਟ ਸਾਰਾ ਕੁਝ ਰੈਡੀ ਹੋਊਗਾ ਜੀ 6:30 ਵਜੇ ਤੱਕ। ਤੇ ਸਾਰੇ ਹੁਣ ਦਰਸ਼ਕਾਂ ਨੂੰ ਹੀ ਗੁਜ਼ਾਰਿਸ਼ ਆ ਕਿ ਟਾਈਮ ਤੇ ਆ ਜਾਓ ਤਾਂ ਜੋ ਟਾਈਮ ਤੇ ਹੀ ਆਪਾਂ ਸ਼ੁਰੂ ਕਰ ਸਕੀਏ। 6:30 ਵਜੇ। ਮਨਮੋਹਨ ਸਿੰਘ ਜੀ, ਉਹਨਾਂ ਦਾ ਇਸ਼ਾਰਾ ਜਿਹੜਾ ਆ ਦਰਸ਼ਕੋ ਤੁਹਾਡੇ ਵੱਲ ਆ ਕਿਉਂਕਿ ਪੰਜਾਬੀ ਲੇਟ ਲਤੀਫੀ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਨੇ ਕਿਉਂਕਿ ਸਾਡੀ ਇਹ ਆਦਤ ਬਣ ਚੁੱਕੀ ਆ ਕਿ ਅਸੀਂ ਜਿਹੜੇ ਆ ਲੇਟ ਪਹੁੰਚਦੇ ਆ ਤੇ ਅਕਸਰ ਇਹ ਸ਼ਿਕਾਇਤ ਕਰਦੇ ਆ ਕਿ ਜਿਹੜੇ ਪ੍ਰਮੋਟਰ ਆ ਉਹ ਸ਼ੋਅ ਜਿਹੜਾ ਲੇਟ ਕਰਦੇ ਨੇ। ਪਰ ਜਿੰਨੀ ਛੇਤੀ ਤੁਸੀਂ ਪਹੁੰਚੋਗੇ ਸ਼ੋਅ ਉਨਾ ਹੀ ਜਿਹੜਾ ਆ ਛੇਤੀ ਜਿਹੜਾ ਆ ਸ਼ੁਰੂ ਹੋ ਜਾਏਗਾ। ਤੇ 6:30 ਵਜੇ ਡੋਰਸ ਜਿਹੜੇ ਓਪਨ ਹੋਣਗੇ ਤੇ ਤੁਸੀਂ ਜ਼ਰੂਰ ਉੱਥੇ 6:30 ਪੌਣੇ 7 ਦੇ ਕਰੀਬ ਆਪਣੀਆਂ ਸੀਟਾਂ ਮੱਲਣ ਦੀ ਕੋਸ਼ਿਸ਼ ਜਿਹੜੀ ਆ ਜ਼ਰੂਰ ਕਰਿਓ। ਤੇ ਹੁਣ ਤੱਕ ਟਿਕਟ ਵਿਕਣ ਦਾ ਕਿਦਾਂ ਦਾ ਰੁਝਾਨ ਹੈ ਕਿਉਂਕਿ ਹੁਣ ਤੱਕ ਟਿਕਟਾਂ ਕਾਫੀ ਚਲੇ ਗਈਆਂ ਹੋਣੀਆਂ? ਹਾਂਜੀ, ਕਾਫੀ ਚੱਲ ਗਈਆਂ, ਹਜੇ ਹੈਗੀਆਂ ਵੀ ਨੇ, ਉਹ ਵੀ ਜ਼ੋਰ ਲਾ ਰਹੇ ਆ ਕਿ ਜਿੰਨੀਆਂ ਵੱਧ ਤੋਂ ਵੱਧ ਹੋ ਸਕੀ ਉਨੀਆਂ ਕਰ ਲਈ। ਤੇ ਉੱਥੇ ਡੋਰਸ ਤੇ ਉਪਲਬਧ? ਹਾਂਜੀ, ਡੋਰਸ ਤੇ ਵੀ ਉਪਲਬਧ ਹੋਣਗੀਆਂ। ਅਸੀਂ 250-300 ਟਿਕਟ ਡੋਰ ਲਈ ਵੀ ਰੱਖੀ ਆ ਕਿਉਂਕਿ ਡੋਰਸ ਦੇ ਉੱਪਰ ਵੀ ਬਹੁਤ ਆਡੀਅנס ਆਉਂਦੀ ਹੈ, ਹਰ ਵਾਰੀ ਆਉਂਦੀ ਹੈ ਤੇ ਮੁੜਨਾ ਨਾ ਪਵੇ ਕਿਸੇ। ਹਾਂ, ਕਿਸੇ ਨੂੰ ਮੁੜਨਾ ਨਾ ਪਵੇ ਤਾਂ ਜੀ। ਤੇ ਕੀ ਪ੍ਰਾਈਸ ਹੈਗੀ ਆ ਟਿਕਟ ਦੇ? ਟਿਕਟ ਜੀ ਸਭ ਤੋਂ ਬੈਸਟ ਆ ਜੀ 39 ਤੋਂ ਸ਼ੁਰੂ ਹੋ ਰਹੀ ਆ ਭਾਜੀ। ਸਲੀਮਨ ਦੇ ਵਿੱਚ ਜਿੰਨੇ ਵੀ ਸ਼ੋਅਸ ਹੋਏ ਨੇ ਉਹ ਆਲਮੋਸਟ 50 ਜਾਂ 69 ਤੋਂ ਹੀ ਸ਼ੁਰੂ ਹੋਏ ਨੇ। ਹਾਂਜੀ, ਕਿਉਂਕਿ ਦੋਸਤੋ ਇਹ ਬ੍ਰਿਸਬੇਨ ਦਾ ਸਭ ਤੋਂ ਵਧੀਆ ਜਿਹੜਾ ਇਹ ਥੀਏਟਰ ਆਪਾਂ ਕਹਿ ਸਕਦੇ। ਹਾਂਜੀ, ਬਿਲਕੁਲ ਜੀ। ਤੇ ਪਾਰਕਿੰਗ ਦੀ ਤਾਂ ਵੈਸੇ ਉੱਥੇ ਕੋਈ ਸਮੱਸਿਆ ਨਹੀਂ ਹੈ? ਪਾਰਕਿੰਗ ਦੀ ਬਹੁਤ ਕਾਫੀ ਖੁੱਲੀ ਡੁੱਲੀ ਪਾਰਕਿੰਗ, ਬਹੁਤ ਖੁੱਲੀ ਡੁੱਲੀ ਪਾਰਕਿੰਗ ਆ। ਮੈਂ ਕਹਿੰਦਾ ਵੀ ਜਾਨੀ ਜਿੰਨੇ ਮਰਜ਼ੀ ਬੰਦੇ ਚਲੇ ਜਾਣ ਪਾਰਕਿੰਗ ਉੱਥੇ ਜ਼ਰੂਰ ਮਿਲ ਜੂਗੀ। ਹਾਂਜੀ। ਤੇ ਅੱਛਾ, ਫੇਰ ਵੀ ਤੁਸੀਂ ਜਿਹੜੀ ਟਿਕਟ ਪ੍ਰਾਈਸ ਆ ਕਾਫੀ ਲੋ ਰੱਖੀ? ਹਾਂਜੀ, 39 ਆ ਜੀ। 39 ਤੋਂ ਬਾਅਦ 49 ਆ ਜੀ। ਅੱਛਾ, 49 ਤੋਂ ਬਾਅਦ ਇੱਕ ਫੈਮਿਲੀ ਪੈਕੇਜ ਬਣਾਇਆ ਗਿਆ ਸੈਂਟਰ ਦੀਆਂ 3 ਰੋਜ਼ ਓਨਲੀ ਫॉर ਫੈਮਲੀਜ਼। ਅੱਛਾ ਜੀ। ਉਹਦੇ ਚ 4 ਟਿਕਟਾਂ ਨੇ ਜੀ $200 ਦੀਆਂ। ਉਹ ਤੋਂ ਬਾਅਦ ਜੋ ਪਲੈਟੀਨਮ ਟਿਕਟ ਆ ਜੀ ਉਹ 89 ਦੀ ਆ। VIP $109 ਦੀ ਆ, $119 ਦੀ, ਸੌਰੀ। VVIP $139 ਦੀ ਆ। ਅੱਛਾ ਜੀ। ਹਾਂਜੀ, ਠੀਕ ਹੈ। ਗੋਲਡ ਵਾਲੀਆਂ ਆਲਮੋਸਟ ਆਪਣੀਆਂ ਸੋਲਡ ਆਊਟ ਹੋ ਚੁੱਕੀਆਂ ਨੇ। ਪਲੈਟੀਨਮ ਥੋੜੀਆਂ ਰਹਿੰਦੀਆਂ ਨੇ। VVIP ਵੀ ਸੋਲਡ ਆਊਟ ਨੇ, VIP ਥੋੜੀ ਰਹਿੰਦੀਆਂ ਨੇ। ਐਂਡ ਫੈਮਿਲੀ ਸੈਕਸ਼ਨ ਐਂਡ 39 ਵਾਲੀਆਂ ਕਾਫੀ ਪਈਆਂ ਅਜੇ। ਅੱਛਾ, ਹਾਂਜੀ। ਜਦੋਂ ਇਹ ਸ਼ੋਅ ਹੁੰਦੇ ਆ ਖਾਸ ਤੌਰ ਤੇ ਹਰਭਜਨ ਮਾਨ, ਗੁਰਦਾਸ ਮਾਨ, ਇਹ ਕਿਉਂਕਿ ਮੋਹਲੀ ਕਤਾਰ ਦੇ ਜਿਹੜੇ ਸਿੰਗਰ ਹੈਗੇ ਆ ਜੀ, ਵੈਸੇ ਤਾਂ ਇਹ ਫੈਮਿਲੀ ਸ਼ੋਅ ਹੀ ਹੁੰਦੇ ਆ ਜੀ, ਇਹਨਾਂ ਦੇ ਉੱਤੇ ਸ਼ੰਕਾ ਕੋਈ ਨਹੀਂ। ਪਰ ਇੱਕ ਫੈਮਿਲੀ ਵਾਲਾ ਕਿਉਂਕਿ ਹਰ ਬੰਦਾ ਲੋਚਦਾ ਆਵੇ ਜਦੋਂ ਇਹ ਕਲਾਕਾਰ ਆਉਣ, ਖਾਸ ਤੌਰ ਤੇ ਹਰਭਜਨ ਮਾਨ ਆਵੇ ਤੇ ਮੈਂ ਆਪਣੀ ਵਾਈਫ ਨੂੰ ਵੀ ਨਾਲ ਲੈ ਕੇ ਜਾਵਾਂ, ਮੈਂ ਆਪਣੀ ਭੈਣ ਨੂੰ ਵੀ ਨਾਲ ਲੈ ਕੇ ਜਾਵਾਂ, ਮੈਂ ਆਪਣੇ ਬੱਚਿਆਂ ਨੂੰ ਵੀ ਤੇ ਮੈਂ ਆਪਣੀ ਮਾਂ ਨੂੰ ਵੀ ਨਾਲ ਲੈ ਕੇ ਜਾਵਾਂ। ਬਿਲਕੁਲ। ਤੁਹਾਡੇ ਵੱਲੋਂ ਕਿਹੋ ਜਿਹਾ ਪ੍ਰਬੰਧ ਆ ਸਿਕਿਉਰਿਟੀ ਦੇ ਵੀ ਤੇ ਕਿੱਦਾਂ ਦੇ ਪ੍ਰਬੰਧ ਹੈਗੇ ਆ ਫੈਮਲੀਜ਼ ਦੇ ਲਈ? ਸਾਡੇ ਵੱਲੋਂ ਭਾਜੀ ਕਿਉਂਕਿ ਨਾ ਜਿਹੜਾ ਸਲੀਮਨ ਸਪੋਰਟਸ ਕੰਪਲੈਕਸ ਆ ਉਹ ਵੈਨਿਊ ਹੀ ਆਪਣੀ ਸਿਕਿਉਰਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ ਜੀ। ਜਿਹੜੀ ਸਿਕਿਉਰਿਟੀ ਹੋਊਗੀ ਉਹ ਸਾਡੇ ਹੱਥ 'ਚ ਹੈ ਹੀ ਨਹੀਂ। ਉਹ ਵੈਨਿਊ ਦੇ ਕੋਲ ਆ ਤੇ ਵੈਨਿਊ ਦੀ ਇੰਨੀ ਕੁ ਜ਼ਿਆਦਾ ਸਟ੍ਰਿਕਟਨੈਸ ਆ, ਜੇ ਉਹਨਾਂ ਨੂੰ ਕਿਸੇ ਬੰਦੇ ਦਾ ਪਤਾ ਲੱਗ ਗਿਆ ਕਿ ਉਹ ਡਰੰਕ ਆ, ਈਵਨ ਕਿ ਉਹਨੇ ਟਿਕਟ ਲਈ ਵੀ ਹੋਈ ਆ, ਉਹਨਾਂ ਨੇ ਉਹਦੀ ਐਂਟਰੀ ਨਹੀਂ ਕਰਨ ਦੇਣੀ। ਹਾਂਜੀ ਜੀ। ਉਹਨਾਂ ਦੀ ਯਾਨੀ ਕਿੰਨੀ ਉਹਨਾਂ ਨੇ, ਜੇ ਉਹਨਾਂ ਨੂੰ ਅਸੀਂ ਵੀ ਕਹਾਂਗੇ, ਕੋਈ ਫੋਰ ਐਗਜ਼ਾਮਪਲ ਸਾਡਾ ਮਿੱਤਰ ਪੀ ਕੇ ਆ ਗਿਆ, ਅਸੀਂ ਉਹਨਾਂ ਨੂੰ ਕਹਾਂਗੇ, ਉਹਨਾਂ ਨੇ ਸਾਡੀ ਵੀ ਮੰਨਣੀ ਨਹੀਂ ਗੱਲ। ਬਿਲਕੁਲ। ਤੇ ਅਸੀਂ ਗਏ ਵੀ ਆ, ਕਾਫੀ ਸ਼ੋਅ ਉੱਥੇ ਦੇਖੇ ਆ ਤੇ ਉੱਥੇ ਜਿਹੜੀ ਲੋਕਲ ਪੁਲਿਸ ਆ
ਉਹਨਾਂ ਦੇ ਵੀ ਗੇੜੇ ਜਿਹੜੇ ਵੱਜਦੇ ਰਹਿੰਦੇ ਵੱਜਦੇ ਨੇ ਜੀ। ਹਾਂਜੀ, ਤੇ ਉਹ ਸਾਨੂੰ ਕਾਰਾਂ ਦੇ ਵਿੱਚੋਂ ਵੀ ਚੈੱਕ ਕਰ ਸਕਦੇ, ਕਿਉਂਕਿ ਸਾਡੀ ਇਹ ਵੀ ਇੱਕ ਮਾੜੀ ਆਦਤ ਬਣ ਚੁੱਕੀ ਆ ਕਿ ਅਸੀਂ ਫਨ ਦੇ ਲਈ ਜਿਹੜਾ ਜਾਂਦੇ ਆ ਪੀ ਕੇ, ਪਰ ਦੂਜਿਆਂ ਦਾ ਇੰਜੋਏ ਜਿਹੜਾ ਖਰਾਬ ਕਰਦੇ। ਇਸ ਕਰਕੇ ਜਿਹੜਾ ਦੋਸਤੋ ਵੀ ਸ਼ਰਾਬਬੰਦੀ ਬਿਲਕੁਲ ਜਿਹੜੀ ਆ ਉੱਥੇ ਲਾਗੂ ਰਹਿ ਗਈ ਬਿਹਾਰ ਦੀ ਤਰ੍ਹਾਂ, ਹਨਾ ਜੀ। ਬਿਲਕੁਲ ਸ਼ਰਾਬਬੰਦੀ ਬਿਲਕੁਲ ਨਹੀਂ ਭਾਈ, ਬਾਅਦ ਦੇ ਵਿੱਚ ਕਰ ਲਿਓ ਜਾ ਕੇ। ਹਾਂ ਠੀਕ ਹੈ, ਤੇ ਉਦੋਂ ਇੰਜੋਏ ਕਰਿਓ, ਕਿਉਂਕਿ ਜਦੋਂ ਤੁਸੀਂ ਪੀ ਲਓਗੇ ਫਿਰ ਇੰਜੋਏ ਵੀ ਨਹੀਂ ਕਰ ਹੋਣਾ। ਬਿਲਕੁਲ ਜੀ। ਤੇ ਖੈਰ ਹੁਣ ਜਾਂਦੇ ਸਾਡੇ ਦਰਸ਼ਕਾਂ ਨੂੰ ਸੱਦਾ ਪੱਤਰ ਫੇਰ ਦੇ ਦਿਓ ਇੱਕ ਤਰ੍ਹਾਂ। ਸੱਦਾ ਪੱਤਰ ਜੀ 14 ਜੁਲਾਈ ਨੂੰ ਸ਼ੋਅ ਹੋ ਰਿਹਾ, 6:30 ਵਜੇ ਡੋਰ ਖੋਲ ਦਾਂਗੇ ਆਪਾਂ, ਤੇ ਜਿਨ੍ਹਾਂ ਨੇ ਟਿਕਟਾਂ ਨਹੀਂ ਲਈਆਂ ਉਹ drytickets.com.au ਤੇ ਜਾ ਕੇ ਲੈ ਸਕਦੇ ਨੇ, ਜਾਂ ਮੇਰੇ ਨਾਲ ਸੰਪਰਕ ਕਰ ਸਕਦੇ ਨੇ 0455664994, ਜਾਂ ਹੋਰ ਵੀ ਮਲਕੀਤ, ਜਗਨ, ਜੁਗਨ, ਹੈਪੀ, ਉਹਨਾਂ ਦੇ ਨਾਲ ਵੀ ਕੰਟੈਕਟ ਕਰ ਸਕਦੇ ਨੇ। ਤੇ ਸਾਡੇ ਵੱਲੋਂ ਦੇਸੀ ਰੌਕਸ ਤੇ CIB ਵੱਲੋਂ ਇਵੈਂਟ ਕਰਵਾਇਆ ਜਾ ਰਿਹਾ। ਸਾਡੇ ਪ੍ਰੈਜ਼ੈਂਟਰ ਨੇ ਜੀ ਮਸਾਲਾ ਲਾਇਬ੍ਰੇਰੀ ਐਂਡ ਅਲਟੀਮੇਟ ਟਾਇਰ ਐਂਡ ਬੈਟਰੀ ਸਰਵਿਸਿਜ਼। ਅੱਛਾ, ਤੇ ਇੱਕ ਇਹ ਜ਼ਰੂਰ ਦੱਸ ਦਿਓ ਵੀ ਜਿਹੜਾ ਇਹ ਪ੍ਰੋਗਰਾਮ ਹੋਣਾ ਕਿੰਨੇ ਕੁ ਘੰਟੇ ਦਾ ਹੈਗਾ, ਕਿਉਂਕਿ ਕਈ ਵਾਰੀ ਹੁੰਦਾ ਨਾ ਵੀ ਸਾਨੂੰ ਪਤਾ ਨਹੀਂ ਹੁੰਦਾ, ਉਹ ਬੰਦੇ ਕਹਿੰਦੇ ਆ ਵੀ ਘੱਟ ਹੋਇਆ ਜਾਂ ਜੋ ਹਰਭਜਨ ਮਾਨ ਜੀ ਵੱਲੋਂ ਦੇਖੋ ਉਹਨਾਂ ਦੇ ਚਲੋ ਗਾਇਕੀ ਤੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ, ਇੰਨੇ ਕੁ ਮੈਂ ਵੀ ਖਾਸ ਕਰਕੇ ਇੰਨਾ ਜ਼ਿਆਦਾ ਉਹਨਾਂ ਦਾ ਫੈਨ ਆ। ਉਹਨਾਂ ਨੇ ਸਾਨੂੰ ਜਾਨੀ ਕਿ 3 ਘੰਟੇ ਦੇਣੇ ਨੇ। ਅੱਛਾ, 3 ਘੰਟੇ ਲਗਾਤਾਰ ਉਹ ਆਪਣੀ ਜਾਨੀ ਕਿ ਗਾਇਕੀ ਸਾਡੇ ਸਾਹਮਣੇ ਕਰਨਗੇ ਜੀ। ਤੇ ਆਪਣੇ ਸਾਰੇ ਨਵੇਂ ਪੁਰਾਣੇ ਗੀਤਾਂ ਨਾਲ, ਚਿੱਠੀਆਂ ਨਹੀਂ ਚਿੱਠੀਆਂ ਤੋਂ ਲੈ ਕੇ ਹੁਣ ਰੀਸੈਂਟਲੀ ਗੀਤ ਆਇਆ ਤੇਰੇ ਪਿੰਡ ਗਈ ਸਾ ਵੀਰਾ ਵੇ ਫਿਰ ਨਹੀਂ ਤੂੰ ਹੋ ਕੇ ਮੁੜ ਆਈ ਆ, ਕੀ ਬਾਤ ਹੈ, ਉਹ ਉੱਥੇ ਤੱਕ ਸਾਰੇ ਹੀ ਗੀਤ ਉਹਨਾਂ ਨੇ ਜਿਹੜੇ ਚੁਣਿੰਦੇ ਗੀਤ ਨੇ ਉਹ ਡੈਫੀਨਿਟਲੀ ਕਰਨਗੇ। ਹਾਂ, ਜੇ ਕਿਸੇ ਦੀ ਕੋਈ ਸਿਫਾਰਿਸ਼ ਹੋਈ ਉਹ ਵੀ ਸਾਡੇ ਤੱਕ ਸੁਨੇਹਾ ਪਹੁੰਚਾ ਦਿਓ ਤਾਂ ਜੋ ਅਸੀਂ ਉਹਨਾਂ ਤੱਕ ਪਹੁੰਚਾ ਸਕੀਏ ਕਿਹੜਾ ਗੀਤ। ਹਾਂਜੀ, ਕਿਉਂਕਿ ਬਹੁਤ ਭਾਵਨਾ ਰਹਿੰਦੀ ਹੈ। ਬਿਲਕੁਲ ਜੀ ਬਿਲਕੁਲ, ਕਿਸੇ ਨਾ ਕਿਸੇ ਦੇ ਹੁੰਦਾ ਮਨ ਚ ਕੀ ਆ ਗੀਤ ਸੁਣਨਾ, ਉਹ ਸਾਡੇ ਤੱਕ ਪਹੁੰਚਾ ਦਿਓ ਤਾਂ ਜੋ ਅਸੀਂ ਤੁਹਾਡਾ ਸੁਨੇਹਾ ਉਹਨਾਂ ਨੂੰ ਲਾ ਸਕੀਏ। ਜੀ ਬਿਲਕੁਲ। ਤੇ ਦੋਸਤੋ ਤੁਸੀਂ ਭੁੱਲਿਓ ਨਾ 14 ਜੁਲਾਈ ਨੂੰ 6:30 ਵਜੇ ਜ਼ਰੂਰ ਪਹੁੰਚ ਜਿਓ ਸਲੀਮੈਨ ਕੰਪਲੈਕਸ ਦੇ ਵਿੱਚ। ਬਹੁਤ ਵਧੀਆ ਇਹ ਥੀਏਟਰ ਹੈਗਾ ਜਿੱਥੇ ਕਿ ਤੁਸੀਂ ਜਿਹੜਾ ਆਪਣਾ ਮਨ ਭਾਉਂਦਾ ਗਾਇਕ ਹਰਭਜਨ ਮਾਨ ਉਹਨੂੰ ਉਹਦੀ ਜਿਹੜੀ ਗਾਇਕੀ ਦਾ ਆਨੰਦ ਜਿਹੜਾ ਆ ਤੁਸੀਂ ਮਾਣ ਸਕਦੇ ਆ। ਤੇ ਆਪਾਂ ਵੀ ਉੱਥੇ ਮਿਲਾਂਗੇ ਸਲੀਮੈਨ ਕੰਪਲੈਕਸ ਦੇ ਵਿੱਚ 14 ਜੁਲਾਈ 6:30 ਵਜੇ। ਬਹੁਤ ਬਹੁਤ ਧੰਨਵਾਦ।